व्यूअर्स वेलकम बैक टू न्यूज़ TV 84 ब्रेक तो बाद हुणे ਅਸੀਂ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਗਾਇਨਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਨੂੰ ਰੀਡ ਜੀ ਤੇ TV 84 ਜਿੰਨੇ ਵੀ ਦਰਸ਼ਕ ਇੱਥੇ ਦੇਖ ਰਹੇ ਨੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਤੁਹਾਨੂੰ ਅਸੀਂ ਵੱਖ-ਵੱਖ ਵਿਸਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅੱਜ ਅਪ੍ਰੈਲ 22 ਦਾ ਦਿਨ ਹੈ ਹਰ ਸਾਲ ਅਪ੍ਰੈਲ 22 ਨੂੰ ਅਰਥ ਡੇ ਮਨਾਇਆ ਜਾਂਦਾ ਹੈ ਸਿੰਸ 1970 ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਹੈ ਕਿ ਆਪਾਂ ਅਰਥ ਡੇ ਦੀ ਗੱਲ ਕਰਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸੋ ਸਾਡੀ ਗੁਰਬਾਣੀ ਦੇ ਅਨੁਸਾਰ ਵੀ ਜਿਹੜੀ ਧਰਤੀ ਹੈ ਜਾਂ ਪੌਣ ਪਾਣੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਸਾਡੇ ਸਾਰਿਆਂ ਵਾਸਤੇ ਜਿੰਨਾ ਸਾਫ਼ ਹੋਊਗਾ ਜਿੰਨਾ ਸਹੀ ਹੋਊਗਾ ਜਿੰਨਾ ਕੁਦਰਤ ਦੇ ਨੇੜੇ ਹੋਊਗਾ ਉਨਾ ਹੀ ਇਹਦੀ ਜਿਹੜੀ ਕਹਿ ਲਓ ਸਾਨੂੰ ਸਾਰਿਆਂ ਨੂੰ ਲਾਭ ਹੋ ਸਕਦਾ ਸੋ 22 ਅਪ੍ਰੈਲ 1970 ਨੂੰ ਸ਼ੁਰੂ ਹੋਇਆ ਸੀ ਅੱਜ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਨੂੰ এনवायरमेंट ਡੇ ਦੇ ਤੌਰ ਤੇ ਵੀ ਅਰਥ ਡੇ ਦੇ ਤੌਰ ਤੇ ਵੀ ਲੋਕਾਂ ਦੇ ਵਿੱਚ ਜਿਹੜੀ ਜੋ ਕਹ ਲਓ ਇੰਨਾ ਬਹੁਤ ਵੱਡੇ ਲੈਵਲ ਤੇ ਪੋਲੂਸ਼ਨ ਹੋ ਰਿਹਾ ਪਾਣੀ ਦੇ ਵਿੱਚ ਹਵਾ ਦੇ ਵਿੱਚ ਧਰਤੀ ਜਿੱਥੇ ਅਸੀਂ ਜਿਹਨੇ ਸਾਨੂੰ ਸਭ ਕੁਝ ਦੇਣਾ ਹੈ ਜਿੱਥੇ ਅਸੀਂ ਸਿਰਫ ਅਸੀਂ ਰਹਿ ਹੀ ਨਹੀਂ ਰਹੇ ਕਾਰਾਂ ਵੀ ਉੱਥੇ ਚੱਲਦੀਆਂ ਨੇ ਸਾਡੇ ਘਰ ਵੀ ਨੇ ਸਾਡੇ ਲਈ ਜਿਹੜੀ ਖੁਰਾਕ ਪੈਦਾ ਹੁੰਦੀ ਆ ਉਹ ਵੀ ਇਸ ਧਰਤੀ ਤੋਂ ਹੁੰਦੀ ਆ ਜੀਵ ਜੰਤੂ ਧਰਤੀ ਤੇ ਹੁੰਦੇ ਨੇ ਸਾਡੇ ਸਾਰਿਆਂ ਦੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਇਸ ਦਿਨ ਦੀ ਬਹੁਤ ਵੱਡੀ ਅਹਿਮੀਅਤ ਹੈ ਸੋ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਨ੍ਹਾਂ ਨੇ ਇਸ ਨੂੰ ਤਿਆਰ ਕਰਕੇ ਲੋਕਾਂ ਤੱਕ ਲਿਆਉਣ ਤੱਕ ਅਤੇ ਲੋਕਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਅਵੇਅਰਨੈਸ ਲੈ ਕੇ ਆਉਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਮੇਰੇ ਖਿਆਲ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੋ ਸਕਦੀ ਤੇ ਸਾਨੂੰ ਸਭ ਨੂੰ ਇਸ ਦਿਨ ਤੇ ਕੁਝ ਨਾ ਕੁਝ ਕਿਉਂਕਿ ਉੱਦਾਂ ਵੈਸੇ ਤਾਂ ਹਰ ਦਿਨ ਹੀ ਸਾਨੂੰ ਚੰਗੇ ਕੰਮਾਂ ਵਿੱਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਪਰ ਇਸ ਦਿਨ ਤੇ ਸਾਨੂੰ ਸਭ ਨੂੰ ਥੋੜੀ ਬਹੁਤੀ ਕਮਿਟਮੈਂਟ ਕਰਨੀ ਚਾਹੀਦੀ ਮੇਰੇ ਖਿਆਲ ਜੀ ਬਿਲਕੁਲ ਵੀਰ ਜੀ ਤੇ ਵੀਰ ਜੀ ਹੁਣ ਅਸੀਂ ਬਾਕੀ ਮੁੱਦੇ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਕਿਉਂਕਿ ਐਜ਼ ਯੂ ਨੋ ਕਿ ਅਪ੍ਰੈਲ 14 15 16 ਨੂੰ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਆਇਆ ਸੀ ਸਾਡੇ ਦੇਸ਼ ਆਇਆ ਹੋਇਆ ਸੀਗਾ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੇ ਨਾਲ ਵੀ ਮੋਦੀ ਦੀ ਫੇਰੀ ਬਾਰੇ ਗੱਲਬਾਤ ਕੀਤਾ ਸੀ ਪਰ ਓਵਰਆਲ ਅੱਜ ਤੁਸੀਂ ਮੋਦੀ ਦੀ ਪੂਰੀ ਫੇਰੀ ਦਾ ਮੁਲਾਂਕਣ ਕਿਵੇਂ ਕਰਦੇ ਹੋ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੋ ਸਭ ਤੋਂ ਪਹਿਲਾਂ ਜੀ ਕਿਉਂਕਿ 14 ਤੇ 15 16 ਅਪ੍ਰੈਲ ਜਿਹੜਾ ਦਿਨ ਸੀ ਉਹ ਮੋਦੀ ਵਾਸਤੇ ਤਾਂ ਕਿਉਂਕਿ ਜਿਹੜਾ ਪ੍ਰਾਈਮ ਮਿਨਿਸਟਰ ਜਦੋਂ ਆਪਾਂ ਦੇਖਦੇ ਥੋੜਾ ਜਿਹਾ ਆਪਾਂ ਪਿੱਛੋਂ ਗੱਲ ਸ਼ੁਰੂ ਕਰੀਏ ਨਰਿੰਦਰ ਮੋਦੀ ਦਾ ਗੁਜਰਾਤ ਦੇ ਨਾਲ ਲਿੰਕ ਸੀ ਜਿਹੜਾ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ ਕਿਉਂਕਿ ਇਸ ਸਰਕਾਰ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਪਰ ਰਿਸਪੌਂਸਿਬਿਲਿਟੀ ਤੋਂ ਉਲਟ ਜਾ ਕੇ ਇਹਨਾਂ ਦੀ ਸਰਕਾਰ ਨੇ ਇਹਨਾਂ ਦੇ ਸਿਸਟਮ ਨੇ ਲੋਕਾਂ ਦੇ ਕਤਲੇਆਮ ਵਿੱਚ ਆਪਣਾ ਯੋਗਦਾਨ ਪਾਇਆ ਉਸ ਕਾਰਨ ਨਰਿੰਦਰ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਹੋਣ ਦੇ ਬਾਵਜੂਦ ਕਿਸੇ ਦੇਸ਼ ਵਿੱਚ ਖਾਸ ਕਰਕੇ ਅਮਰੀਕਾ ਕੈਨੇਡਾ ਤੇ ਹੋਰ ਅਨੇਕਾਂ ਦੇਸ਼ਾਂ ਵਿੱਚ ਇਸ ਨੂੰ ਆਉਣ ਦੀ ਆਗਿਆ ਨਹੀਂ ਸੀ ਸੋ ਨਰਿੰਦਰ ਮੋਦੀ ਵਾਸਤੇ ਤਾਂ ਜਿਹੜੀ ਸਭ ਤੋਂ ਪਹਿਲਾਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣਾ BJP ਦਾ ਬਹੁਮਤ ਆ ਜਾਣਾ ਫਿਰ ਉਹਨੂੰ ਵੀਜ਼ਾ ਮਿਲ ਜਾਣਾ ਉਹਦੇ ਲਈ ਤਾਂ ਇਹ ਤੋਂ ਵੱਡੀ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੋਣਾ ਨੇ ਉਸ ਨੂੰ ਐਜ਼ ਅ ਸਟੇਟ ਗੈਸਟ ਇੱਕ ਡਿਸਟਿੰਗੁਇਸ਼ ਵਰਲਡ ਲੀਡਰ ਦੇ ਤੌਰ ਤੇ ਪੇਸ਼ ਕੀਤਾ ਕਿ ਦੁਨੀਆ ਦੀ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦਾ ਇਹ ਪ੍ਰਧਾਨ ਮੰਤਰੀ ਹੈ ਸੋ ਜਿਸ ਤਰੀਕੇ ਦੇ ਨਾਲ ਮੋਦੀ ਕੈਨੇਡਾ ਦੇ ਵਿੱਚ ਆਇਆ ਜਦੋਂ 1973 ਤੋਂ ਬਾਅਦ ਫਿਰ ਕੋਈ 40-42 ਸਾਲ ਤੋਂ ਬਾਅਦ ਪਹਿਲੀ ਵਾਰੀ ਅਫੀਸ਼ੀਅਲ ਵਿਜ਼ਿਟ ਸੀ ਸੋ ਜਿੱਥੇ ਸਭ ਤੋਂ ਪਹਿਲੀ ਜਿਹੜੀ ਡੀਲ ਉਹ ਯੂਰੇਨੀਅਮ ਦੀ ਹੋਈ ਆ ਬੇਸ਼ੱਕ ਕੋਈ 3200 ਟਨ 5 ਸਾਲਾਂ ਦੇ ਵਿੱਚ $300 ਮਿਲੀਅਨ ਦੀ ਡੀਲ ਹੈ ਕੈਮਕੋ ਕੰਪਨੀ ਜਿਹੜੀ 15,000 ਟਨ ਹਰ ਸਾਲ ਯੂਰੇਨੀਅਮ ਬਾਹਰਲੇ ਮੁਲਕਾਂ ਨੂੰ ਜਾਂ ਉਹ ਡੀਲ ਕਰਦੇ ਆ ਉਹਨਾਂ ਵਾਸਤੇ ਕੋਈ ਬਹੁਤ ਵੱਡੀ ਡੀਲ ਨਹੀਂ ਹੈ ਪਰ ਕਿਉਂਕਿ ਪਹਿਲੀ ਵਾਰੀ ਇਹਨਾਂ ਨੂੰ ਇੱਕ ਯੂਰੇਨੀਅਮ ਡੀਲ ਮਿਲੀ ਪਹਿਲੀ ਵਾਰੀ ਅਫੀਸ਼ੀਅਲ ਵਿਜ਼ਿਟ ਤੇ ਮੋਦੀ ਆਇਆ ਉਸ ਤਰੀਕੇ ਨਾਲ ਕਾਫੀ ਵੱਡੀ ਗੱਲ ਹੈ ਤੀਜੀ ਇਹ ਹੈ ਕਿ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਦਾ ਆਪਣਾ ਇੰਟਰਸਟ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਹੋਣੀ ਹਾਂਜੀ ਫੈਡਰਲ ਇਲੈਕਸ਼ਨ ਕਰਕੇ ਉਹ ਵੈਸੇ ਹੀ ਨਹੀਂ ਕਿ ਆਟਵਾ ਤੋਂ ਟਰਾਂਟੋ ਤੋਂ ਫਿਰ ਵੈਨਕੂਵਰ ਜਿੱਥੇ ਉਹ ਦੱਸ ਰਿਹਾ ਕਿ ਸਿੱਖਾਂ ਦਾ ਬਹੁਤ ਵੱਡਾ ਗੜ੍ਹ ਹੈ ਜੇ ਕਿਉਂਕਿ ਆਪਾਂ ਇਹ ਵੀ ਸੋਚੀਏ ਕਿ ਆਟਵਾ ਤੋਂ ਮੌਂਟਰੀਅਲ ਖਾਤੇ ਨੇ ਗਿਆ ਨਰਿੰਦਰ ਮੋਦੀ ਤੇ ਪ੍ਰਧਾਨ ਮੰਤਰੀ ਉਹ ਟਰਾਂਟੋ ਆਇਆ
ਟੋਰਾਂਟੋ ਜਿੱਥੇ ਆਪਣੇ ਆਟਵਾ ਵਿੱਚ ਵੀ ਕਾਫੀ ਮੁਜ਼ਾਹਰੇ ਹੋਏ ਤੇ ਖਾਸ ਕਰਕੇ ਟੋਰਾਂਟੋ ਜਦੋਂ ਆਪਣੇ ਇੱਥੇ ਉਹ ਆਇਆ ਤੇ ਇੱਥੇ 8-10 ਹਜ਼ਾਰ ਬੰਦਾ ਤਾਂ ਉਹਦੀ ਆਮਦ ਲਈ ਸੀ। ਜੀ ਦੂਜੇ ਪਾਸੇ ਦੇਖਣ ਵਾਲੀ ਗੱਲ ਇਹ ਹੈ ਕਿ ਸਿਕਸ ਜਸਟਿਸ ਨੇ ਜਿਹੜਾ 2002 ਦਾ ਗੁਜਰਾਤ ਦਾ ਕਤਲੇਆਮ ਸੰਬੰਧੀ ਕੇਸ ਵੀ ਪਾਇਆ। ਹਾਂਜੀ ਬੇਸ਼ੱਕ ਇੱਕ ਸਟੇਟ ਗੈਸਟ ਹੋਣ ਦੇ ਨਾਤੇ ਉਸ ਨੂੰ ਛੋਟ ਮਿਲ ਗਈ, ਇੱਕ ਵੱਖਰਾ ਇਸ਼ੂ ਹੈ, ਪਰ ਜਿਸ ਤਰ੍ਹਾਂ ਅਖਬਾਰਾਂ ਦੇ ਵਿੱਚ ਨੈਸ਼ਨਲ ਮੀਡੀਆ, ਨੈਸ਼ਨਲ ਪੋਸਟ ਨੇ, ਜੀ ਬੁਚਰ ਸਟਾਰ, ਟੋਰਾਂਟੋ ਸਟਾਰ ਤੇ ਬਹੁਤ ਸਾਰੇ ਹਾਂਜੀ ਹੋਰ ਮੇਨਸਟ੍ਰੀਮ ਮੀਡੀਆ ਨੇ, ਜਿੱਥੇ ਵੀ ਮੋਦੀ ਦੀ ਗੱਲ ਹੁੰਦੀ ਹੈ, ਮੋਦੀ ਦੀ ਵਿਜ਼ਿਟ ਦੀ ਗੱਲ ਹੁੰਦੀ ਆ, ਇੱਕ ਬਹੁਤ ਵਧੀਆ ਟ੍ਰੇਡ ਪੈਕੇਜ ਦੀ ਗੱਲ ਹੁੰਦੀ, ਉਹਦੇ ਨਾਲ ਨਾਲ ਮੋਦੀ ਦੇ ਗੁਜਰਾਤ ਵਿੱਚ ਕੀਤੇ ਹੋਏ ਕਤਲੇਆਮ ਦੀ ਗੱਲ ਵੀ ਹੁੰਦੀ ਆ। ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਬਾਕੀ ਕ੍ਰਿਸਚੀਅਨ, ਮੁਸਲਿਮ ਭਾਈਚਾਰਾ, ਖੱਬੇ ਪੱਖੀਆਂ ਨੇ ਰਲ ਕੇ ਇੱਕ ਡੈਮੋਨਸਟ੍ਰੇਸ਼ਨ ਟੋਰਾਂਟੋ ਵਿੱਚ ਵੀ ਕੀਤਾ ਅਤੇ ਦੂਜੇ ਦਿਨ ਮੋਦੀ ਨੇ ਫਿਰ ਏਅਰ ਇੰਡੀਆ ਦੀ ਸਾਈਟ, ਜਿਹੜੀ ਮੈਮੋਰੀਅਲ ਸਾਈਟ, ਉੱਥੇ ਵਿਜ਼ਿਟ ਹੋਣਾ ਸੀ। ਮੋਦੀ ਨੂੰ ਸੈਸਪਾ ਜਸਟਿਸ ਨੇ ਇਸ ਇਸ਼ੂ ਦੇ ਵਿੱਚ ਚੈਲੰਜ ਕੀਤਾ ਕਿ ਜਿਹਦੇ ਹੱਥ ਗੁਜਰਾਤ ਦੇ ਕਤਲੇਆਮ ਨਾਲ ਰੰਗੇ ਹੋਏ ਨੇ, ਉਹ ਮੋਦੀ 329 ਵਿਕਟਮ ਨੂੰ ਜਾ ਕੇ ਕਿਸ ਤਰ੍ਹਾਂ ਸ਼ਰਧਾਂਜਲੀ ਦੇਵੇਗਾ, ਉਹ ਤਾਂ ਉਹਨਾਂ ਵਾਸਤੇ ਡਿਸਆਨਰ ਹੋਏਗਾ। ਸੋ ਉੱਥੇ ਵੀ 15-20 ਸਿੰਘਾਂ ਨੇ ਜਾ ਕੇ ਵੀ ਸਾਡੀ ਜਿਹੜੀ ਸੋਲਿਡਰਿਟੀ ਵਿਕਟਮਸ ਦੇ ਨਾਲ ਹੈ, ਪਰ ਜੇਕਰ ਮੋਦੀ ਇੱਥੇ ਆ ਕੇ ਵਿਕਟਮਸ ਨੂੰ ਸ਼ਰਧਾਂਜਲੀ ਦੇਣ ਆ ਰਿਹਾ, ਇਹ ਬਹੁਤ ਵੱਡਾ ਡਿਸਆਨਰ ਹੋਏਗਾ। ਸੋ 8 ਤੋਂ ਲੈ ਕੇ 12 ਵਜੇ ਤੱਕ ਉੱਥੇ ਵੀ ਪਹਿਰਾ ਦਿੱਤਾ ਗਿਆ ਤਾਂ ਕਿ ਜਿਹੜਾ ਮੋਦੀ ਸਿੱਖਾਂ ਦੇ ਜਾਂ ਸਿੱਖਾਂ ਦੇ ਇਸ਼ੂ ਨੂੰ, ਸਿੱਖ ਰੈਫਰੈਂਡਮ ਵਾਲਾ ਮੁੱਦਾ ਵੀ ਆਇਆ ਸਾਹਮਣੇ, ਜਿਹੜਾ ਮੋਦੀ ਜਾਂ ਮੋਦੀ ਦੀ ਸਰਕਾਰ ਜਾਂ ਏਜੰਸੀਆਂ ਸਿੱਖਾਂ ਦੇ ਜੈਨੂਅਨ ਇਸ਼ੂ, ਖਾਲਿਸਤਾਨ ਜਾਂ ਸਿੱਖਾਂ ਦੀ ਆਜ਼ਾਦੀ ਨੂੰ ਅੱਤਵਾਦ ਨਾਲ ਜੋੜਨਾ ਚਾਹੁੰਦਾ ਸੀ, ਉਲਟਾ ਉਹਨਾਂ ਦੇ ਕੀਤੇ ਹੋਏ ਗਲਤ ਅਤੇ ਅਤਿਆਚਾਰ ਜੋ ਗੁਜਰਾਤ ਵਿੱਚ ਜਾਂ ਇੰਡੀਅਨ ਦੀ ਪਾਲਿਸੀ ਆ, ਉਹਨਾਂ ਦਾ ਖੁਲਾਸਾ ਵੀ ਵੱਧ ਹੋਇਆ। ਸੋ ਉਲਟਾ ਉਹਨਾਂ ਤੇ ਵਾਰ ਹੋਇਆ, ਜਿਸ ਤਰ੍ਹਾਂ ਮੇਨ ਸਟ੍ਰੀਮ ਮੀਡੀਆ ਨੇ ਕਵਰੇਜ ਕੀਤੀ ਹੈ। ਜਦੋਂ ਮੋਦੀ ਫਿਰ ਇੱਥੋਂ ਆਪਣੇ ਏਅਰ ਇੰਡੀਆ ਦੀ ਸਾਈਟ ਤੇ ਵਿਜ਼ਿਟ ਕਰਨ ਤੋਂ ਬਾਅਦ ਵੈਨਕੂਵਰ ਪਹੁੰਚਦਾ ਰੋਸ ਗੁਰਦੁਆਰੇ ਵਿੱਚ, ਉੱਥੇ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਪ੍ਰੋਟੈਸਟ ਕਰਨ ਲਈ ਤਿਆਰ ਸਨ, ਖਾਲਿਸਤਾਨੀ ਵੀ ਸਨ, ਸਿੱਖ ਐਕਟਿਵਿਸਟ, ਆਪਣੇ ਸਿਕਸ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਤਗਨਾਰਤ ਤੱਕ ਜਿਹੜਾ ਮੋਦੀ ਦਾ ਜਾਰ ਪੰਥ ਦਾ ਗਦਾਰ, ਵੈਸੇ ਮਾਨ ਸਾਹਿਬ ਪੰਜਾਬ ਵਿੱਚ ਵੀ, ਭਾਰਤ ਵਿੱਚ ਵੀ ਗੱਲ ਕਰਦੇ ਨੇ। ਸੋ ਜਿੱਥੇ ਤੱਕ ਰੋਸ ਗੁਰਦੁਆਰੇ ਦੀ ਗੱਲ ਹੈ, ਜਾਂ ਇੱਕ ਹੋਰ ਵੀ ਗੱਲ ਦੇਖਣ ਵਾਲੀ ਹੈ ਕਿ ਖੱਬੇ ਪੱਖੀ ਜਾਂ ਖਾਲਿਸਤਾਨੀ ਜਾਂ ਹੋਰ ਸਾਰੀਆਂ ਕਮਿਊਨਿਟੀ ਦੇ ਲੋਕ ਇੱਕੋ ਹੀ ਜਿਹੜੇ ਮੰਚ ਤੇ ਮੋਦੀ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ। ਇਹ ਠੀਕ ਹੈ ਕਿ ਮੋਦੀ ਵਾਸਤੇ, ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਵਾਸਤੇ ਇਹ ਜਿਹੜੀ ਬੇਇੱਜ਼ਤੀ, ਕਿਉਂਕਿ ਉਹਨਾਂ ਨੇ ਵੀ ਪੂਰਾ ਲਾਅ ਲਸ਼ਕਰ ਮੋਦੀ ਦੀ ਆਮਦ ਵਾਸਤੇ, ਆਪਣੇ ਇੰਡੀਅਨ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਵੋਟਰ ਨੂੰ ਖੁਸ਼ ਕਰਨ ਵਾਸਤੇ, ਕਿਉਂਕਿ ਮੋਰੇ ਇਲੈਕਸ਼ਨ ਆ ਰਹੇ ਹਨ ਜੀ, ਸੋ ਉਹ ਵੀ ਇੱਕ ਇਸ਼ੂ ਹੈ। ਦੂਜੇ ਪਾਸੇ ਮੋਦੀ ਨੂੰ ਇਸ ਤਰ੍ਹਾਂ ਲੱਗਦਾ ਸੀ ਜਦੋਂ ਉਹ ਪਹਿਲਾਂ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਜਾਂਦਾ, ਦਰਬਾਰ ਸਾਹਿਬ ਦੀ ਫੇਰੀ ਤੋਂ ਬਾਅਦ ਫਿਰ ਉਹਨੂੰ ਉੱਥੋਂ, ਕਿਉਂਕਿ ਲੋਕੀ ਵਿਰੋਧ ਨਾ ਕਰਨਗੇ, ਜਿਵੇਂ ਉੱਥੇ ਤਾਂ ਗੁਰਦੁਆਰੇ ਤੇ ਗਿਆ ਨਹੀਂ ਕਦੀ, ਹੁਣ ਇੱਥੇ ਕਿੱਦਾਂ ਚੱਲ ਗਿਆ। ਦੂਜੀ ਇਹ ਗੱਲ ਹੈ ਕਿ ਜਿਹੜਾ ਲੋਕਾਂ ਨੇ ਮੋਦੀ ਨੂੰ ਜੀ ਆਇਆਂ ਕਿਹਾ, ਉਹਨਾਂ ਦੇ ਵੀ ਚਿਹਰਿਆਂ ਤੋਂ ਨਕਾਬ ਲੈ ਗਿਆ। ਸੋ ਉੱਥੇ ਵੀ ਮੁਜ਼ਾਹਰਾ ਹੋਇਆ ਤੇ ਮੰਦਿਰ ਜਿਹੜਾ ਸਰੀ ਵਿੱਚ, ਉੱਥੇ ਵੀ ਮੁਜ਼ਾਹਰਾ ਹੋਇਆ। ਇੱਕ ਹੋਰ ਗੱਲ ਵੀ ਦੇਖਣ ਤੇ ਸੁਣਨ ਵਾਲੀ ਹੈ, ਵਿਚਾਰਨ ਵਾਲੀ ਹੈ। ਠੀਕ ਆ, ਜਿਹੜੇ ਮੋਦੀ ਭਗਤ ਨੇ ਜਾਂ ਜਿਹੜੇ ਦੇਸ਼ ਭਗਤ ਨੇ, NRI ਨੇ, ਜਾਂ ਆਪਣੇ ਆਪ ਨੂੰ ਕਹਾਉਂਦੇ ਜਾਂ ਆਪਣੇ ਆਪ ਨੂੰ ਇੰਡੀਅਨ ਕਹਾਉਣਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਹੋਊਗਾ ਕਿ ਬਹੁਤ ਵੱਡਾ ਉਹਨਾਂ ਨੇ ਮਾਰਕਾ ਮਾਰ ਲਿਆ। ਤੀਜੀ ਗੱਲ ਇਹ ਹੈ ਕਿ ਜਿੱਥੇ ਆਪਣੀ ਸਪੀਚ ਵਿੱਚ ਮੋਦੀ 1.2 ਬਿਲੀਅਨ ਇੰਡੀਅਨਸ ਦੀ ਗੱਲ ਕਰਦਾ, ਉੱਥੇ ਨਾਲ ਉਹ ਕੈਨੇਡਾ ਵਿੱਚ ਰਹਿ ਰਹੇ 1.2 ਮਿਲੀਅਨ ਇੰਡੀਅਨਸ ਸੰਬੋਧਨ ਕਰਕੇ ਗੱਲ ਕਰਦਾ। ਤੇ ਦੂਜੇ ਪਾਸੇ ਦੇਖਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਸਿੱਖਾਂ ਦੀ ਗੱਲ ਕਰਦਾ ਤੇ ਸਰੀ ਵਿੱਚ ਜਿਹੜਾ ਬਹੁਤ ਵੱਡਾ ਨਗਰ ਕੀਰਤਨ ਹੋਇਆ, 3 ਲੱਖ ਦੇ ਕਈ ਸਿੱਖ ਸੰਗਤਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ, ਉੱਤੇ ਖਾਸ ਦੀ ਗੱਲ ਵੀ ਹੋਈ। ਸਿੱਖ ਆਪਣੀ ਆਇਡੈਂਟਿਟੀ ਦੇ ਲਈ ਜਦੋਜਹਿਦ ਕਰ ਰਹੇ ਨੇ। ਉਹ 1.2 ਮਿਲੀਅਨ ਇੰਡੀਅਨ ਦੱਸ ਕੇ ਸਿੱਖਾਂ ਨੂੰ ਵੀ ਇੰਡੀਅਨ NRI ਦੇ ਖਾਤੇ 'ਚ ਪਾ ਦੇਣਾ ਚਾਹੁੰਦਾ। ਸੋ ਉਹਨਾਂ ਦੀਆਂ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਨੇ। ਜੇ ਕਿਤੇ ਹੋਰ ਦੇਸ਼ ਵਿੱਚ ਜਾਂਦਾ ਤਾਂ ਉੱਥੇ ਗੀਤਾ
ਜਾਂ ਹੋਰ ਆਪਣੇ ਜਿਹੜੇ ਹਿੰਦੂਇਜ਼ਮ ਦੇ ਚਿੰਨ੍ਹ ਪੇਸ਼ ਕਰਦਾ ਕਿਸੇ ਪ੍ਰਾਈਮ ਮਿਨਿਸਟਰ ਇੱਥੇ ਗੁਰੂ ਨਾਨਕ ਸਾਹਿਬ ਦੇ ਜਿਹੜੀ ਫੋਟੋ ਪੇਸ਼ ਕੀਤੀ ਗਈ। ਵੈਸੇ ਤਾਂ ਕਿਉਂਕਿ ਸਾਨੂੰ ਵੀ ਸਮਝਣ ਦੀ ਲੋੜ ਹੈ, ਪਰ ਜਿਹਦਾ ਰਾਜ ਆਉਂਦਾ ਲੋਕੀ ਮੀਡੀਆ ਉਹਨਾਂ ਦੇ ਮਗਰ ਮਗਰ ਤੁਰ ਪੈਂਦੇ ਨੇ। ਇੱਥੇ ਬੇਸ਼ੱਕ ਮੇਨ ਸਟ੍ਰੀਮ ਮੀਡੀਆ ਨੇ ਕਾਫੀ ਬਹੁਤ ਵੱਡੀ ਕਵਰੇਜ ਕੀਤੀ ਆ। ਜਿਸ ਦਿਨ ਇੱਥੇ ਰੋਸ ਮੁਜ਼ਾਹਰਾ ਵੀ ਸੀ ਜਾਂ ਆਪਣੇ ਏਅਰ ਇੰਡੀਆ ਸਾਈਟ ਤੇ ਮੋਦੀ ਨੇ ਆਉਣਾ ਸੀ, ਉਹ ਸੇਮ ਡੇ 16 ਅਪ੍ਰੈਲ ਵਾਲੇ ਦਿਨ ਕੋਈ 3.5-4 ਮਿੰਟ ਦੀ ਨੈਸ਼ਨਲ ਮੀਡੀਆ ਨੇ ਵੀ ਲਾਈਵ ਕਵਰੇਜ ਗੁਰਪ੍ਰਤਾਪ ਸਿੰਘ ਪੰਨੂ ਹੋਣਾ ਦੀ ਕੀਤੀ ਹੈ ਜੀ। ਸੋ ਨੈਸ਼ਨਲ ਮੀਡੀਆ ਦੀ ਜਿਹੜੀ ਕਵਰੇਜ ਨਾਲ ਦੀ ਨਾਲ ਆ ਰਹੀ ਸੀ। ਅਫਸੋਸ ਇਸ ਗੱਲ ਦਾ ਜਿਹੜਾ ਸਾਡਾ ਮੀਡੀਆ ਆ, ਟੈਲੀਵਿਜ਼ਨ ਅਖਬਾਰਾਂ ਸਨ ਜਿਹੜੇ ਆਪਣੇ ਇੰਡੀਅਨ ਭਾਰਤੀ ਵੀ ਅਖਬਾਉਂਦੇ ਸਨ। ਇੱਕ ਸਾਡੇ ਡਿਕਸੀ ਗੁਰਦੁਆਰਾ ਸਾਹਿਬ ਤੋਂ ਇੱਕ TV ਪ੍ਰੋਗਰਾਮ 14 ਅਪ੍ਰੈਲ ਨੂੰ ਲਾਈਵ ਆ ਰਿਹਾ ਸੀ ਘਰਾਂ ਦੇ ਵਿੱਚ। ਜਦੋਂ ਅਵਤਾਰ ਸਿੰਘ ਪੂਨੀਆ ਉਹਨਾਂ ਨੇ ਇਹ ਮੋਦੀ ਦੀ ਮੁਜ਼ਾਹਰੇ ਦੀ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਰਾਈਟ ਪੇ ਜਿਹੜੀ ਆਵਾਜ਼ ਹੀ ਬੰਦ ਕਰ ਦਿੱਤੀ ਤੇ ਜਿਹੜਾ ਕੈਮਰਾ ਵੀ ਜਿੱਥੇ ਆਪਣੇ ਅਵਤਾਰ ਸਿੰਘ ਪੂਨੀਆ ਬੋਲ ਰਹੇ ਸਨ ਉਹਨਾਂ ਤੋਂ ਵੱਖਰੋ ਕਰ ਦਿੱਤਾ। ਇਹ ਤਾਂ ਇਸ ਮੀਡੀਆ ਦੀ ਜਾਂ ਮੋਦੀ ਮੀਡੀਆ ਦੀ ਜਾਂ ਭਾਰਤੀ ਮੀਡੀਆ ਦੀ ਜਿਹੜੇ ਦਿਨ ਰਾਤ ਮੋਦੀ ਮੋਦੀ ਭਾਰਤੀ ਭਾਰਤੀ ਗਾਉਂਦੇ ਨਹੀਂ ਸਕਦੇ, ਉਹਨਾਂ ਦੀ ਕਹਿ ਲਓ ਵੀ ਜਿਹੜੀ ਇੱਕ ਕਿਸਮ ਦੀ ਮਜਬੂਰੀ ਜਾਂ ਕਹਿ ਲਓ ਵੀ ਉਹਨਾਂ ਦਾ ਚਮਚਾਗਿਰੀ ਦਾ ਇੱਕ ਕਿਸ ਹੱਦ ਤੱਕ ਜਾ ਸਕਦੇ ਨੇ। ਪਰ ਘੱਟੋ ਘੱਟ ਮੇਰੇ ਖਿਆਲ ਉਸ ਮੀਡੀਆ ਨੂੰ ਉਹਨਾਂ ਲੋਕਾਂ ਨੂੰ ਵੀ ਦੇਖਣਾ ਪਏਗਾ, ਸੋਚਣਾ ਪਏਗਾ। ਠੀਕ ਤੁਸੀਂ ਮੋਦੀ ਦੀ ਗੱਲ ਕਰੋ ਪਰ ਨਾਲ ਬਰਾਬਰ ਦੂਜਿਆਂ ਦੀ ਵੀ ਗੱਲ ਕਰ ਦਿਓ। ਉੱਥੇ ਤੁਸੀਂ ਕਈ ਵਾਰ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ 2-3 ਜਗ੍ਹਾ ਟੋਰਾਂਟੋ ਵਿੱਚ ਵੀ, ਸਾਰੀਆਂ ਪਹਿਚਾਣ ਲਈਆਂ ਗਈਆਂ, ਸਾਰਿਆਂ ਦੀ ਫੋਟੋ ਚੱਲੀ ਗਈ TV ਵਾਲੇ ਨੇ, ਪਰ ਦਿਖਾਇਆ ਨਹੀਂ। ਹਾਂਜੀ ਇਹ ਮੇਰੇ ਖਿਆਲ 'ਚ ਜਿਹੜੀ ਗੱਲ ਆ ਇਹ ਇਸ਼ੂ ਤੇ। ਪਰ ਦੂਜੇ ਪਾਸੇ ਜਿਹੜੀ ਬੇਨਮਰ ਜਿਹੜੀ ਸਿਚੁਏਸ਼ਨ ਇਹ ਸੀ ਕਿ ਮੋਦੀ ਦੇ ਲਈ ਸਿੱਖ ਸੰਗਤਾਂ, ਜਸਟਿਸ ਅਕਾਲੀ ਅਫਸਰ ਤੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ, ਕਿਉਂਕਿ ਇਹ ਨਹੀਂ ਹੋ ਸਕਿਆ ਕਿ ਮੋਦੀ ਸਿੱਖਾਂ ਦੇ ਸਿਰ ਕੋਈ ਅੱਤਵਾਦ ਦਾ ਲੇਬਲ ਲਾ ਕੇ ਮੁੜ ਗਿਆ ਹੋਵੇ। ਤਾਂ ਸਿੱਖਾਂ ਦੀ ਜਿਹੜੀ ਜਾਇਜ਼ ਮੰਗ ਸੀ, ਜੈਨੂਇਨ ਮੰਗ ਸੀ, ਖਾਲਿਸਤਾਨ ਦਾ ਇਸ਼ੂ ਸੀ, ਰੈਫਰੈਂਡਮ ਇਸ਼ੂ ਸੀ, ਉਹ ਉੱਭਰ ਕੇ ਹੋਰ ਸਾਹਮਣੇ ਆਇਆ। ਸੋ ਇਹ ਇੱਕ ਪੋਜ਼ਿਟਿਵ ਦੀ ਗੱਲ ਹੈ। ਬਾਕੀ ਜਿਹੜਾ ਕੋਈ ਸਟੇਟ ਗੈਸਟ ਹੁੰਦਾ ਜਾਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਰਾਜ ਦੀ ਕਰਾਮਾਤ ਹੀ ਹੈ ਕਿ ਜਿਹੜੇ ਬੰਦੇ ਨੂੰ ਐਜ਼ ਏ ਮੁੱਖ ਮੰਤਰੀ ਚੀਫ ਮਿਨਿਸਟਰ ਬਣਨ ਦੀ ਆਗਿਆ ਨਹੀਂ ਸੀ, ਉਹ ਜਦੋਂ ਸਟੇਟ ਦਾ ਹੈਡ ਬਣਿਆ, ਆਪਣੇ ਪ੍ਰਧਾਨ ਮੰਤਰੀ ਬਣ ਜਾਂਦਾ ਤਾਂ ਉਹ ਉਸ ਦੇਸ਼ ਦਾ ਗੈਸਟ ਬਣ ਕੇ ਆਉਂਦਾ। ਸਾਨੂੰ ਇਹਨਾਂ ਗੱਲਾਂ ਤੋਂ ਵੀ ਸਿੱਖਣ ਦੀ ਲੋੜ ਹੈ। ਇਸੇ ਕਰਕੇ ਵੀ ਸਿੱਖ ਨੇਸ਼ਨ ਨੂੰ ਆਪਣੇ ਰਾਜ ਦੀ, ਆਪਣੇ ਖਾਲਿਸਤਾਨ ਦੀ, ਆਪਣੇ ਦੇਸ਼ ਦੀ ਲੋੜ ਹੈ ਤਾਂ ਕਿ ਅਸੀਂ ਵੀ ਦੂਜੀਆਂ ਕੌਮਾਂ ਦੇ ਬਰਾਬਰ ਆਪਣੇ ਹਰ ਹੱਕ ਨੂੰ, ਆਪਣੇ ਸਿਸਟਮ ਨੂੰ ਸੁਰੱਖਿਅਤ ਰੱਖ ਸਕੀਏ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਮੋਦੀ ਦੀ ਪੂਰੀ ਓਵਰਆਲ ਫੇਜ਼ ਦੇ ਬਾਰੇ ਪੂਰਾ ਮੁਲਾਂਕਣ ਕੀਤਾ, ਆਲਸੋ ਗੁਰਦੁਆਰਿਆਂ ਦਾ ਤੇ ਮੀਡੀਆ ਦਾ ਰੋਲ ਵੀ ਪੂਰਾ ਤੁਸੀਂ ਕਲੀਅਰ ਕੀਤਾ। ਥੈਂਕ ਯੂ ਸੋ ਮਚ ਫॉर दैट ਵੀਰ ਜੀ। ਹੋਰ ਵੀ ਕਾਫੀ ਸਾਰੇ ਕੁਐਸਚਨਸ ਨੇ ਬਟ ਸਾਡਾ ਹੁਣ ਵਕਤ ਐਜ਼ ਯੂ ਨੋ ਕਿ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਤੁਹਾਡੀ ਗੱਲ ਸਹੀ ਹੈ ਜੀ, ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਿਆ ਕਰਦਾ। ਸਾਨੂੰ ਸਮੇਂ ਸਿਰ ਸਾਰੇ ਕੰਮ ਕਰਨੇ ਚਾਹੀਦੇ ਨੇ ਤੇ ਸਮੇਂ ਨੂੰ ਬਚਦੇ ਹੋਏ ਸਾਨੂੰ ਆਜ਼ਾਦੀ ਵੱਲ ਨੂੰ ਜਿਹੜੇ ਕਦਮ ਵਧਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਿਊਅਰਸ, ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।